ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਜੋ ਕਿ ਅੱਜ ਪਹੁੰਚੇ ਹੋਏ ਨੇ ਜੀ ਰਣ ਮੈਦਾਨ ਦੇ ਵਿੱਚ, ਜਿੱਥੇ ਪੰਜਾਬ ਦੇ ਲੋਕ ਜਾਂ ਹੋਰ ਜ਼ਿਲ੍ਹਿਆਂ ਦੇ ਲੋਕ ਆ ਉੱਥੇ ਜਾ ਕੇ ਪਹੁੰਚੇ ਹੋਏ ਨੇ। ਬਿਲਕੁਲ ਅੱਜ ਉਹਨਾਂ ਦੇ ਵਿਚਕਾਰ ਹੈਗੇ ਆ ਅਤੇ ਉੱਥੋਂ ਹੀ ਉਹਨਾਂ ਦੇ ਨਾਲ ਅੱਜ ਅਸੀਂ ਖਬਰਾਂ ਕਰਾਂਗੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਤੇ ਜੀ ਆਪਾਂ ਗੱਲ ਕਰਦੇ ਹਾਂ, ਮੀਟਿੰਗ ਅੱਜ ਹੋਊਗੀ ਪਰ ਉੱਥੇ ਫੈਸਲੇ ਦੀ ਕੋਈ ਵੀ ਉਮੀਦ ਨਹੀਂ ਗੀ। ਦੇਖੋ, ਜਿਹੜੇ ਕਿਸਾਨ ਨੇ ਜਿਹੜੀ ਉਹਨਾਂ ਨੇ ਕੱਲ ਗੱਲਬਾਤ ਜਿਹੜੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਮੀਟਿੰਗ ਜਿਹੜੀ ਚਾਹੇ ਉਹ ਪੰਜਾਬ ਵਾਲਿਆਂ ਦੀ ਆਪਸ ਦੇ ਵਿੱਚ ਹੋਈ ਆ, ਚਾਹੇ ਉਸ ਤੋਂ ਬਾਅਦ ਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਮੀਟਿੰਗ ਸੀ ਉਹ ਹੋਈ ਆ। ਉਹਦੇ ਵਿੱਚ ਦੋਨਾਂ ਦੇ ਵਿੱਚ ਇੱਕੋ ਗੱਲ ਜਿਹੜੀ ਸੀ ਉਹ ਆਈ ਕਿ ਅੱਜ ਜਿਹੜੇ ਕਿਸਾਨ ਨੇ ਉਹ ਜਾਣਗੇ, ਮੀਟਿੰਗ ਦਾ ਬਾਈਕਾਟ ਤਾਂ ਨਹੀਂ ਕਰਨਗੇ ਪਰ ਜਾਣਗੇ, ਔਰ ਇਹ ਕਹਿਣ ਦੇ ਵਾਸਤੇ ਵੀ ਸਾਨੂੰ ਇਹ ਦੱਸੋ ਵੀ ਤੁਸੀਂ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਦੇ ਹੋ ਜਾਂ ਨਹੀਂ। ਹਾਂ ਜਾਂ ਨਾ ਦੇ ਵਿੱਚ ਜਵਾਬ ਸਿਰਫ ਜਿਹੜਾ ਉਹ ਲੈਣ ਦੇ ਵਾਸਤੇ ਜਾਣਗੇ, ਕਿਉਂਕਿ ਲੰਮੀ ਚੌੜੀ ਜਿਹੜੀ ਮੀਟਿੰਗ ਆ ਉਹਦਾ ਕੋਈ ਹੁਣ ਇਹ ਰਹਿ ਨਹੀਂ ਗਿਆ। ਉਹਦੇ ਵਿੱਚ ਕਰਨਾ ਕੀ ਆ ਜਾ ਕੇ, ਕੱਲੀ ਜਿਹੜੀ ਮੱਦ ਸੀ ਉਹਦੇ ਉੱਤੇ ਜਿਹੜੇ ਕਿਸਾਨ ਸੀਗੇ ਉਹ ਦੱਸ ਆਏ ਕਿ ਕਿਹੜੀਆਂ ਚੀਜ਼ਾਂ ਦੇ ਉੱਤੇ ਸਾਨੂੰ ਇਤਰਾਜ਼ ਹੈ। 8-8 ਘੰਟੇ 8.5 ਘੰਟੇ ਜਿਹੜੀਆਂ ਦੀ ਉਹ ਮੀਟਿੰਗ ਚੱਲੀਆਂ। ਅੱਜ ਵਾਲੀ ਮੀਟਿੰਗ ਜਿਹੜੀ ਹੈ ਜੀ ਇਸ ਕਰਕੇ ਕਿਸਾਨ ਕਹਿੰਦੇ ਕਿ ਉਹਦੇ ਐਵੇਂ ਲੰਮੀ ਚੌੜੀ ਗੱਲਬਾਤ ਕਰਨ ਦਾ ਕੋਈ ਆਈਡੀਆ ਹੀ ਨਹੀਂਗਾ। ਅਸੀਂ ਤਾਂ ਇਹ ਪੁੱਛਣਾ ਵੀ ਜੇ ਰੱਦ ਨਹੀਂ ਕਰਦੇ ਤੇ ਅਸੀਂ ਸੰਘਰਸ਼ ਦੇ ਵਿੱਚ ਮੁੜ ਕੇ ਜਾਂਦੇ ਹਾਂ, ਤੇ ਜੇ ਰੱਦ ਕਰਦੇ ਹੋ ਤੇ ਵਾਪਸ ਘਰਾਂ ਨੂੰ ਜਾਂਦੇ ਹਾਂ। ਜਿਹੜੀ ਗੇਂਦ ਹੈ ਉਹ ਕੇਂਦਰ ਸਰਕਾਰ ਦੇ ਪਾੜੇ ਦੇ ਵਿੱਚ ਹੈ। ਦੇਖੋ, ਜਿਸ ਕਿਸਮ ਦੀ ਚੁੱਪ ਵਰਤੀ ਆ, ਕੋਈ ਇਹਦੇ ਉੱਤੇ ਜਿਹੜਾ ਜੀ ਉਹ ਬਿਆਨ ਨਹੀਂ ਆ ਰਿਹਾ। ਉਹਦੇ ਤੋਂ ਇਉਂ ਜਿਹੜਾ ਜੀ ਉਹ ਲੱਗਦਾ ਹੈ ਕਿ ਅੱਜ ਤੱਕ ਕਿਸੇ ਕਿਸਮ ਦਾ ਜਿਹੜਾ ਜੀ ਉਹ ਫੈਸਲਾ ਆਉਣ ਦੇ ਆਸਾਰ ਘੱਟ ਨੇ। ਜੇ ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹ ਇਹ ਨਹੀਂ ਵਾਪਸ ਲੈਂਦੀ ਇਹਨਾਂ ਕਾਨੂੰਨਾਂ ਨੂੰ, ਤੇ ਫਿਰ ਸੰਘਰਸ਼ ਬਿਨਾਂ ਕਿਸੇ ਸ਼ੱਕ ਦੇ ਤਿੱਖਾ ਹੋਊਗਾ। ਵੈਸੇ ਕੁਝ ਅਨਾਊਂਸਮੈਂਟ ਜਿਹੜੀਆਂ ਦੀ ਉਹ ਕਿਸਾਨਾਂ ਨੇ ਕੀਤੀਆਂ ਨੇ। ਅੱਜ ਪੂਰੇ ਮੁਲਕ ਭਰ ਦੇ ਵਿੱਚ ਪ੍ਰਧਾਨ ਮੰਤਰੀ ਤੇ ਕਾਰਪੋਰੇਟ ਅਦਾਰੇ, ਅੰਬਾਨੀ ਤੇ ਅਦਾਨੀਆਂ ਦੇ ਪੁਤਲੇ ਜਿਹੜੇ ਆ ਜੀ ਉਹ ਫੂਕੇ ਜਾ ਰਹੇ ਆ। ਇਸ ਤੋਂ ਇਲਾਵਾ 8 ਤਰੀਕ ਨੂੰ ਭਾਰਤ ਬੰਦ ਦਾ ਜਿਹੜਾ ਜੀ ਉਹ ਐਲਾਨ ਇਹਨਾਂ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਦੇ ਉੱਤੇ ਜਿਹੜਾ ਉਹ ਕਰ ਦਿੱਤਾ। ਜਿਹੜੀਆਂ ਮੁਸ਼ਕਲਾਂ ਨੇ ਉਹ ਸਰਕਾਰ ਦੀਆਂ ਵੱਧਦੀਆਂ ਤੁਰੀਆਂ ਜਾ ਰਹੀਆਂ ਨੇ। ਉੱਤਰ ਪ੍ਰਦੇਸ਼ ਦੇ ਜਿਹੜੇ ਹਾਈਵੇ ਨੇ ਬਹੁਤੇ, ਉਹਨਾਂ ਦੇ ਉੱਤੇ ਕਿਸਾਨ ਆ ਗਏ। ਬਹੁਤੇ ਜਿਹੜੀਆਂ ਥਾਵਾਂ ਦੇ ਉੱਤੇ ਟ੍ਰੈਫਿਕ ਜਿਹੜਾ ਉਹ ਜਾਮ ਹੋ ਗਿਆ। ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਹਾਈਵੇ 19 ਆਉਂਦਾ ਦਿੱਲੀ ਨੂੰ ਆਉਂਦਾ, ਉਹਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉਹ ਟਰੈਕਟਰ ਟਰਾਲੀਆਂ ਲੈ ਕੇ ਨਿਕਲ ਆਏ ਵੀ ਅਸੀਂ ਦਿੱਲੀ ਵੱਲ ਨੂੰ ਜਾਣਾ। ਉਹ ਵੀ ਜਾਮ ਹੋ ਗਿਆ ਕੱਲ ਦਾ। ਮਹਾਰਾਸ਼ਟਰ ਦੇ ਜਿਹੜੇ ਕਿਸਾਨ ਨੇ ਨੰਦੇੜ ਤੱਕ ਦੇ ਜਿਹੜੇ ਜੀ ਉਹ ਇੱਥੇ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਉਹ ਪਹੁੰਚ ਗਏ। ਰਾਜਸਥਾਨ ਤੋਂ ਤੁਸੀਂ ਲਾ ਲਓ, ਅੱਜ ਜਿਹੜਾ ਤੜਕੇ ਤੋਂ ਜਿਹੜਾ ਜੀ ਉਹ ਵੇਖਦੇ ਆਏ ਪੰਜਾਬ ਦੇ ਵਿੱਚੋਂ ਵੀ ਮੋਟਰਸਾਈਕਲਾਂ ਦੇ ਉੱਤੇ, ਗੱਡੀਆਂ ਦੇ ਉੱਤੇ ਜਿਹੜੀ ਗੱਡੀਆਂ ਨੇ ਉਹਦੀਆਂ ਛੱਤਾਂ ਦੇ ਉੱਤੇ ਸਮਾਨ ਭਰਿਆ ਹੋਇਆ ਲੋਕਾਂ ਨੇ, ਪਾਣੀ ਵਾਲੀਆਂ ਬੋਟਲਸ ਤੇ ਦੂਜੀਆਂ ਤੀਜੀਆਂ, ਉਹ ਜਿਹੜਾ ਲੈ ਕੇ ਦਿੱਲੀ ਵੱਲ ਨੂੰ ਜਾ ਰਹੇ ਨੇ ਜਿਵੇਂ ਅੱਜ ਕੋਈ ਐਜੀਟੇਸ਼ਨ ਹੋਣੀ ਹੋਵੇ। ਜਿੰਨੇ ਲੋਕ ਜਿਹੜੇ ਦੀ ਜਾ ਰਹੇ ਨੇ, ਮਤਲਬ ਕਿ ਕੰਟੀਨਿਊਸ ਲੋਕਾਂ ਦਾ ਜਿਹੜਾ ਉਹ ਆਉਣਾ ਜਾਰੀ ਆ, ਬਿਨਾਂ ਕਿਸੇ ਇਸ ਡਰ ਤੋਂ ਕਿ ਕੱਲ ਦੀ ਜਿਹੜੀ ਸੈਂਟਰ ਦੀ ਸਰਕਾਰ ਆ ਉਹਨੇ ਜਿਹੜੀ ਰੈਪਿਡ ਐਕਸ਼ਨ ਫੋਰਸ ਆ ਉਹ ਲਾ ਦਿੱਤੀ ਆ ਸਰਹੱਦ ਦੇ ਉੱਤੇ। ਔਰ ਉੱਥੇ ਜਿਹੜੀਆਂ ਜਲ ਤੋਪਾਂ ਨੇ ਉਹ ਹੋਰ ਲਿਆ ਕੇ ਖੜੀਆਂ ਕੀਤੀਆਂ ਨੇ। ਉਹ ਇੱਕ ਡਰਾਉਣ ਦਾ ਜਿਹੜਾ ਜੀ ਉਹ ਤਰੀਕਾ ਹੈ। ਉਹ ਜਿਹੜਾ ਡਰ ਡੁਰ ਗਿਆ ਜੀ, ਉਹ ਤੋਂ ਬਿਨਾਂ ਲੋਕ ਉਸੇ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਕੰਟੀਨਿਊਸ ਜਾ ਰਹੇ ਨੇ। ਹੁਣ ਥੋੜਾ ਜਿਹਾ ਇਹ ਹੋਇਆ ਕਿ ਆਉਣ ਜਾਣ ਥੋੜਾ ਜਿਹਾ ਉਹ ਬਣਿਆ ਹੋਇਆ। ਜਿਨ੍ਹਾਂ ਦੇ ਕੱਪੜੇ ਲੈਣ ਜਾਂਦੇ ਨੇ ਉਹ ਵਾਪਸ ਵੀ ਕੁਝ ਕਾਰਾਂ ਜਿਹੜੀਆਂ ਤੁਹਾਨੂੰ ਜਾਂਦੀਆਂ ਦਿਸਦੀਆਂ ਨੇ। ਟਰੈਕਟਰ ਟਰਾਲੀ ਨਹੀਂ, ਕਾਰਾਂ ਜਿਹੜੀਆਂ ਜਾਂਦੀਆਂ ਦਿਸਦੀਆਂ ਨੇ। ਝੰਡੇ ਜਿਨ੍ਹਾਂ ਦੇ ਉੱਤੇ ਲੱਗੇ ਹੋਏ ਨੇ ਕਿਸਾਨ ਜਥੇਬੰਦੀਆਂ ਦੇ। ਆਉਣ ਵਾਲੇ ਜਿਹੜੇ ਦਿੱਲੀ ਨੂੰ ਉਹ ਜ਼ਿਆਦਾ ਜੀ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਵੀ ਜਿਹੜਾ ਜੀ ਉਹ ਕੰਟੀਨਿਊਸ ਦਿੱਲੀ ਨੂੰ ਆ ਰਹੇ ਆ। ਬਿਲਕੁਲ ਜੀ, ਜਿਹੜੇ ਆਪਣੇ ਕੰਮ ਕਾਰ ਨਿਬੇੜ ਕੇ ਹੋਰ ਵੀ ਆਉਣਗੇ ਤਾਂ ਅੱਗੇ ਇਹਦਾ ਅਸਰ ਤੇ ਲੱਗਦਾ ਕਿ ਪੈਣਾ ਸ਼ੁਰੂ ਹੋ ਗਿਆ। ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਲੋਕਲ ਚੋਣਾਂ ਆ ਵਾਰਾਣਸੀ ਤੇ ਨਾਗਪੁਰ, ਉਹਨਾਂ ਦੇ ਵਿੱਚ ਇੱਕ ਸੀਟ ਹਾਰ ਗਏ। ਦੇਖੋ, ਭਾਰਤੀ ਜਨਤਾ ਪਾਰਟੀ ਨੇ ਇਹਨਾਂ ਲੋਕਲ ਚੋਣਾਂ ਦੇ ਵਿੱਚ ਜਿਸ ਕਿਸਮ ਦਾ ਜ਼ੋਰ ਲਾਇਆ ਉਹ ਥੋੜਾ ਜਿਹਾ ਹੈਰਾਨਗੀ ਵਾਲਾ ਸੀਗਾ।
ਉਹ ਇਸ ਪੱਖੋਂ ਜਿਹੜਾ ਹੈਰਾਨਗੀ ਵਾਲਾ ਸੀਗਾ ਕਿ ਜਿਹੜਾ ਗ੍ਰਹਿ ਮੰਤਰੀ ਨੇ ਉਹ ਜਿਹੜਾ ਦੀ ਜਾਣ ਰੋਡ ਸ਼ੋਅ ਕਰਨ ਦੇ ਵਾਸਤੇ, ਉਹ ਵੀ ਨਿਗਮ ਦੀਆਂ ਚੋਣਾਂ ਦੇ ਵਿੱਚ। ਨਿਗਮ ਦੀਆਂ ਚੋਣਾਂ ਦੇ ਵਿੱਚ ਕਦੀ ਇਸ ਲੈਵਲ ਦੀ ਲੀਡਰਸ਼ਿਪ ਨਹੀਂ ਤੁਰਦੀ ਹੁੰਦੀ, ਪਰ ਐਤਕੀ ਜਿਹੜਾ ਦੀ ਉਹ ਭਾਰਤੀ ਜਨਤਾ ਪਾਰਟੀ ਨੇ ਹੈਦਰਾਬਾਦ ਦੇ ਵਿੱਚ ਪੂਰਾ ਜ਼ੋਰ ਲਾਇਆ। ਇਹ ਠੀਕ ਹੈ ਕਿ ਹੈਦਰਾਬਾਦ ਦੇ ਵਿੱਚ ਜਿਹੜੀਆਂ ਸੀਟਾਂ ਸੀ ਉਹ ਭਾਰਤੀ ਜਨਤਾ ਪਾਰਟੀ ਦੀਆਂ 4 ਤੋਂ 48 ਵੱਧ ਗਈਆਂ, ਜਦੋਂ ਕਿ ਜਿਹੜੀ PRS ਹੈ ਉਹ ਜਿਹੜੀ ਦੀ ਉਹ ਪਹਿਲੇ ਨੰਬਰ ਦੇ ਉੱਤੇ ਰਹੀ। 55 ਸੀਟਾਂ ਉਹਦੀਆਂ ਜਿਹੜੀਆਂ ਆਈਆਂ, ਭਾਜਪਾ ਨੂੰ 48 ਆਈਆਂ, AIMIM ਜਿਹੜੀਆਂ ਦੀ 44 ਉਹਨੂੰ ਆਈਆਂ, ਕਾਂਗਰਸ ਨੂੰ 2 ਆਈਆਂ। ਕਾਂਗਰਸ ਮੰਦੇ ਹਾਲਾਂ ਦੇ ਵਿੱਚ ਇੱਥੇ ਜਿਹੜਾ ਦੀ ਉਹ ਰਹੀ। ਪਰ ਜਿਹੜਾ ਝਟਕਾ ਲੱਗਿਆ ਨਾ ਜੀ ਵੱਡਾ, ਉਹ ਇਹ ਲੱਗਿਆ ਕਿ ਜਿਹੜਾ ਗੜ੍ਹ ਹੈ ਭਾਰਤੀ ਜਨਤਾ ਪਾਰਟੀ ਦਾ, RSS ਦਾ ਹੈੱਡ ਆਫਿਸ ਨਾਗਪੁਰ, ਜਿਹੜਾ ਜੀ ਨਾਗਪੁਰ ਵਾਲੀ ਸੀਟ ਜਿਹੜੀ ਆ ਜੀ, ਉੱਥੇ ਇਹ ਭਾਰਤੀ ਜਨਤਾ ਪਾਰਟੀ ਹਾਰ ਗਈ। ਔਰ ਇਹਦੇ ਨਾਲ ਨਾਲ ਜਿਹੜੀ ਇੱਥੇ ਵਾਰਾਣਸੀ ਦੀ ਸੀਟ, ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਮੈਂਬਰ ਪਾਰਲੀਮੈਂਟ ਨੇ, ਇਹ ਉਹਨਾਂ ਦਾ ਲੋਕ ਸਭਾ ਹਲਕਾ, ਇੱਥੋਂ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਸੀ ਉਹ ਹਾਰ ਗਈ। ਇਹ ਬਹੁਤ ਵੱਡਾ ਝਟਕਾ ਜਿਹੜਾ ਉਹ ਕਿਹਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਵਾਸਤੇ। ਭਾਰਤੀ ਜਨਤਾ ਪਾਰਟੀ ਇਸ ਗੱਲ ਨੂੰ ਲੈ ਕੇ ਤਸੱਲੀ ਦੇ ਵਿੱਚ ਆ ਵੀ ਹੈਦਰਾਬਾਦ ਦੇ ਵਿੱਚ ਸਾਡੀਆਂ ਸੀਟਾਂ ਜਿਹੜੀਆਂ ਦੀ ਉਹ ਵੱਧ ਗਈਆਂ, ਪਰ ਨਾਗਪੁਰ ਦੇ ਵਿੱਚ ਹਾਰਨਾ, ਵਾਰਾਣਸੀ ਦੇ ਵਿੱਚ ਜਿਹੜਾ ਦੀ ਉਹ ਹਾਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਦੀ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਮਹਾਰਾਸ਼ਟਰ ਦੇ ਸਾਹਮਣੇ ਕਿ ਜੇ ਤੁਸੀਂ ਲੋਕਲ ਚੋਣਾਂ ਨਹੀਂ ਉੱਥੇ ਜਿਹੜਾ ਦੀ ਜਿੱਤ ਸਕਦੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਦੀ ਉਹ ਅਜੇਤੂ ਆ, ਹੁਣ ਘੱਟੋ ਘੱਟ ਇਹ ਤਾਂ ਨਹੀਂ ਕਹਿਣਗੇ ਵੀ ਇਹ ਮੋਦੀ ਲਹਿਰ ਦਾ ਜਿਹੜਾ ਦੀ ਉਹ ਅਸਰ ਨਹੀਂ ਸੀਗਾ। ਇਹ ਕਿਹਾ ਜਾ ਰਿਹਾ ਕਿ ਵਾਰਾਣਸੀ ਤੇ ਗੋਰਖਪੁਰ ਦੇ ਵਿੱਚ ਹਾਰ ਦਾ ਅੰਦਾਜ਼ਾ ਜਿਹੜਾ ਸੀ ਉਹ ਨਹੀਂ ਲੱਗ ਸਕਿਆ ਭਾਰਤੀ ਜਨਤਾ ਪਾਰਟੀ ਨੂੰ। ਉੱਥੇ ਇਹਨਾਂ ਦੀ ਜਿਹੜੀ ਕੈਲਕੂਲੇਸ਼ਨ ਆ ਉਹ ਸਿਰੇ ਨਹੀਂ ਜਿਹੜਾ ਦੀ ਉਹ ਚੜ੍ਹ ਸਕੀ। ਜਿਹੜਾ ਹੈਦਰਾਬਾਦ ਨਗਰ ਨਿਗਮ ਦੇ ਵਿੱਚ 5 ਲੋਕ ਸਭਾ ਦੀਆਂ ਸੀਟਾਂ ਨੇ ਔਰ 24 ਵਿਧਾਨ ਸਭਾ ਦੀਆਂ ਸੀਟਾਂ ਆਉਂਦੀਆਂ ਨੇ, ਬਹੁਤ ਵੱਡਾ ਇਹ ਨਿਗਮ ਹੈ। ਔਰ ਮਹਾਰਾਸ਼ਟਰ ਜਿਹੜਾ ਜੀ ਉੱਥੇ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਦੀ ਇਹ ਕਿਹਾ ਕਿ ਸਾਡੀ ਇੱਥੇ ਵੀ ਜਿਹੜੀ ਕੈਲਕੂਲੇਸ਼ਨ ਆ ਉਹ ਠੀਕ ਨਹੀਂ ਹੋਈ, ਕਿਉਂਕਿ 6 ਸੀਟਾਂ ਹੋਈਆਂ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਇੱਕੋ ਸੀਟ ਮਿਲੀ। ਬਾਕੀ 5 ਜਿਹੜੀਆਂ ਸੀਗੀਆਂ ਜੀ ਸ਼ਿਵ ਸੈਨਾ, NCP ਤੇ ਕਾਂਗਰਸ ਦਾ ਜਿਹੜਾ ਮਹਾਗਠਜੋੜ ਸੀਗਾ ਉਹਨੇ ਇੱਥੇ ਜਿਹੜੀਆਂ ਉਹ ਜਿੱਤ ਲੀਆਂ। ਮਹਾਰਾਸ਼ਟਰ ਦੇ ਵਿੱਚ ਵੀ ਝਟਕਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ। ਪਰ ਇਹਨਾਂ ਝਟਕਿਆਂ ਤੋਂ ਉੱਪਰ ਜਿਹੜਾ ਸਭ ਤੋਂ ਵੱਡਾ ਝਟਕਾ ਉਹ ਨਾਗਪੁਰ ਦਾ ਤੇ ਵਾਰਾਣਸੀ ਦਾ ਜਿਹੜਾ ਉਹ ਕਿਹਾ ਜਾ ਸਕਦਾ ਹੈ ਜੀ। ਕੁਛ ਤੇ ਲੱਗਾ ਨਾ। ਤੇ ਅੱਗੇ ਗੱਲ ਕਰਦੇ ਆ, ਖੱਟੜ ਸਰਕਾਰ ਦੀ ਬੜੀਆਂ ਡਿੰਗਾਂ ਮਾਰਦਾ ਸੀਗਾ ਵੀ ਮੈਂ ਨਹੀਂ ਹੋਣ ਦਊਂਗਾ, ਉਹ ਨਹੀਂ ਹੋਣ ਦਊਂਗਾ, ਪਰ ਉੱਥੇ ਦੀਆਂ ਜਿਹੜੀਆਂ ਖਾਪ ਪੰਚਾਇਤਾਂ ਆ ਉਹ ਵੀ ਉਸ ਦੇ ਵਿਰੁੱਧ ਦੇ ਵਿੱਚ ਹੀ ਚੱਲ ਰਹੀਆਂ, ਰਾਹ ਰੁਕਣਗੀਆਂ। ਦੇਖੋ ਅੱਜ ਦਾ ਦਿਨ ਜਿਹੜਾ ਜੀ ਉਹ ਬੜਾ ਅਹਿਮ ਹੈ ਕਿਸਾਨ ਸੰਘਰਸ਼ ਦੇ ਵਾਸਤੇ, ਕੇਂਦਰ ਦੀ ਸਰਕਾਰ ਦੇ ਵਾਸਤੇ, ਤੇ ਉਹਨਾਂ ਹੀ ਬਰਾਬਰ ਦਾ ਤੁਸੀਂ ਕਹਿ ਲਓ ਕਿ ਹਰਿਆਣੇ ਦੀ ਸਰਕਾਰ ਦੇ ਵਾਸਤੇ। ਜਿਹੜੀ ਜਨ ਨਾਇਕ ਜਨਤਾ ਪਾਰਟੀ ਆ ਜਿਹਦਾ ਗੱਠਜੋੜ ਇਲੈਕਸ਼ਨਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨਾਲ ਹੋਇਆ ਸੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੋਲੇ 6 ਸੀਟਾਂ ਘੱਟ ਸੀਗੀਆਂ, ਜਿਹੜਾ ਬਹੁਮਤ ਆ ਉਹਦੇ ਤੋਂ 10 ਸੀਟਾਂ ਜਿੱਤੀਆਂ ਸੀ ਜਨ ਨਾਇਕ ਜਨਤਾ ਪਾਰਟੀ ਨੇ, ਜਿਹੜੀ ਪਹਿਲੀ ਵਾਰੀ ਚੋਣ ਮੈਦਾਨ ਦੇ ਵਿੱਚ ਆਈ ਸੀ। ਚੌਧਰੀ ਦੇਵੀ ਲਾਲ ਦੇ ਪੜਪੋਤਰੇ ਦੁਸ਼ਯੰਤ ਚੌਟਾਲਾ ਨੇ ਇਹ ਪਾਰਟੀ ਜਿਹੜੀ ਦੀ ਉਹ ਬਣਾਈ ਸੀਗੀ। ਔਰ ਇਸ ਕਰਕੇ ਜਿਹੜਾ ਜੀ ਉਦੋਂ 10 ਸੀਟਾਂ ਇਹ ਤੇ ਕੁਝ ਆਜ਼ਾਦ ਜਿਹੜੇ ਸੀ ਉਹ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾ ਲਈ। 2 ਆਜ਼ਾਦ ਜਿਹੜੇ ਆ ਉਹ ਲਾਂਭੇ ਹੋ ਚੁੱਕੇ ਆ ਜੀ, ਉਹ ਸਰਕਾਰ ਦਾ ਸਾਥ ਛੱਡ ਚੁੱਕੇ ਆ। ਉਹ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ, ਸਾਡੇ ਸਰਕਾਰ 'ਚ ਰਹੀਏ ਜਾਂ ਨਾ ਰਹੀਏ। ਜਨ ਨਾਇਕ ਜਨਤਾ ਪਾਰਟੀ ਵਾਲੇ ਅਜੇ ਚਿੰਬੜੇ ਹੋਏ ਆ ਜੀ ਗੱਦੀ ਦੇ ਨਾਲ। ਉਹਨਾਂ ਦੀ ਜਿਹੜੀ ਹਾਲਤ ਹੈ ਉਹ ਸਭ ਤੋਂ ਕਸੂਤੀ ਬਣੀ ਹੋਈ ਆ ਕਿ ਜੇ ਉਹ ਸਰਕਾਰ ਦੇ ਨਾਲ ਰਹਿੰਦੇ ਆ ਤੇ ਅੱਗੋਂ ਜਨ ਨਾਇਕ ਜਨਤਾ ਪਾਰਟੀ ਦਾ ਜਿਹੜਾ ਆਧਾਰ ਖੁਰਦਾ, ਕਿਉਂਕਿ ਉਹ ਨਰੋਲ ਜਾਟਾਂ ਦੀ ਪਾਰਟੀ ਆ, ਨਰੋਲ ਕਿਸਾਨਾਂ ਦੀ ਪਾਰਟੀ ਆ। ਨਰੋਲ ਕਿਸਾਨਾਂ ਦੀਆਂ ਵੋਟਾਂ ਲੈ ਕੇ ਜਨ ਨਾਇਕ ਜਨਤਾ ਪਾਰਟੀ 10 ਸੀਟਾਂ ਜਿਹੜੀਆਂ ਦੀ ਉਹਨੇ ਜਿੱਤੀਆਂ ਨੇ। ਜਿਹੜੀਆਂ ਖਾਪ ਪੰਚਾਇਤਾਂ ਨੇ ਉਹ ਐਕਟਿਵ ਹੋਈਆਂ ਨੇ ਪਿਛਲੇ ਕਾਫੀ ਦਿਨਾਂ ਤੋਂ, ਔਰ ਖਾਪ ਪੰਚਾਇਤਾਂ ਨੇ ਇਹ ਕਿਹਾ ਜੀ ਕਿ ਹਰ ਘਰ ਦੇ ਵਿੱਚੋਂ ਇੱਕ ਬੰਦਾ ਜ਼ਰੂਰ ਜਿਹੜਾ ਦਿੱਲੀ ਦੇ ਸੰਘਰਸ਼ ਦੇ ਵਿੱਚ ਪਹੁੰਚੇ। ਖਾਪ ਪੰਚਾਇਤਾਂ ਦੇ ਜਿਹੜੇ ਨੇਤਾ ਨੇ ਉਹ ਗੇੜੇ ਦਿੰਦੇ ਫਿਰਦੇ ਜੀ ਤੇ ਸਿੰਘੂ ਬਾਰਡਰ ਦੇ ਜਿਹੜੇ ਗੱਡੀਆਂ ਦੀਆਂ ਜਿਹੜੀਆਂ ਛੱਤਾਂ ਦੇ ਉੱਤੇ
ਹੁੱਕੇ ਲੈ ਕੇ ਉਹ ਬੈਠੇ ਨੇ ਔਰ ਉਹਨਾਂ ਨੇ ਹੁਣ ਜਿਹੜੀ ਇਹਦੀ ਇਹ ਗੱਲ ਕਹੀ ਆ ਕਿ ਜਨਨਾਇਕ ਜਨਤਾ ਪਾਰਟੀ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਕਿੱਥੇ ਖੜੀ ਆ। ਜੇ ਕਿਸਾਨਾਂ ਦੇ ਨਾਲ ਖੜੀ ਆ ਤਾਂ ਭਾਰਤੀ ਜਨਤਾ ਪਾਰਟੀ ਤੋਂ ਹਮਾਇਤ ਵਾਪਸ ਲਵੇ, ਜੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਆ ਤਾਂ ਵੀ ਦੱਸਦੇ ਕਿ ਅਸੀਂ ਕਿਸਾਨਾਂ ਦੀ ਮਦਦ ਜਿਹੜੀ ਜੀ ਉਹ ਨਹੀਂ ਕਰ ਰਹੇ। ਖਾਪਾ ਨੇ ਇੱਕ ਜਿਹੜੀ ਜੀ ਉਹ ਕਮੇਟੀ ਬਣਾਤੀ ਔਰ ਉਹਨੂੰ ਇਹ ਕਿਹਾ ਕਿ ਉਹ ਜਨਨਾਇਕ ਜਨਤਾ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਉੱਤੇ ਲਗਾਤਾਰ ਸੰਪਰਕ ਕਰੇ ਉਹਨਾਂ ਦੇ ਨਾਲ ਔਰ ਉਹਨਾਂ ਦੇ ਉੱਤੇ ਦਬਾਅ ਪਾਵੇ ਕਿ ਉਹ ਭਾਰਤੀ ਜਨਤਾ ਪਾਰਟੀ ਤੋਂ ਹਮਾਇਤ ਵਾਪਸ ਲੈਣ। ਜੇ ਅੱਜ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਇਹ ਖੇਤੀ ਕਾਨੂੰਨ ਬਿੱਲ ਜਿਹੜੇ ਆ ਉਹ ਵਾਪਸ ਨਹੀਂ ਲੈਂਦੀ, ਜੇ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਚਾਂਸਸ ਘੱਟ ਨੇ, ਤਾਂ ਇਹਦਾ ਜਿਹੜਾ ਸਭ ਤੋਂ ਪਹਿਲਾ ਇੰਪੈਕਟ ਜਿਹੜਾ ਜੀ ਉਹ ਪਊਗਾ, ਇਸ ਗੱਲ ਦੀ ਉਮੀਦ ਆ ਉਹ ਹਰਿਆਣੇ ਦੀ ਸਰਕਾਰ ਦੇ ਉੱਤੇ ਪਊਗਾ ਕਿਉਂਕਿ ਜਨਨਾਇਕ ਜਨਤਾ ਪਾਰਟੀ ਦਾ ਉਹਦੇ ਉੱਤੇ ਬਹੁਤ ਦਬਾਅ ਦੇ ਵਿੱਚ ਉਹ ਆ ਜਾਊਗੀ ਕਿ ਉਹ ਫਿਰ ਚੱਲ ਨਹੀਂ ਸਕੂਗੀ ਜਿਹੜੀ ਜੀ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਦੇ ਉੱਤੇ। ਤੇ ਜੇ ਜਨਨਾਇਕ ਜਨਤਾ ਪਾਰਟੀ ਜਿਹੜੀ ਉਹ ਸਪੋਰਟ ਵਾਪਸ ਲੈਂਦੀ ਆ ਤੇ ਖੱਟਰ ਸਰਕਾਰ ਜਿਹੜੀ ਆ ਉਹ ਘੱਟ ਗਿਣਤੀ 'ਚ ਆ ਜਾਣੀ ਆ ਤੇ ਉਹਦੇ ਕਰਕੇ ਜਿਹੜਾ ਜੀ ਉਹ ਸਰਕਾਰ ਡਿੱਗ ਪੈਣੀ ਆ। ਉਹ ਇਸ ਕਰਕੇ ਅੱਜ ਦਾ ਦਿਨ ਜਿਹੜਾ ਜੀ ਜਿੱਥੇ ਉਹ ਅਹਿਮ ਹੈ ਕਿਸਾਨ ਸੰਘਰਸ਼ ਦੇ ਵਾਸਤੇ, ਕੇਂਦਰ ਦੀ ਸਰਕਾਰ ਦੇ ਵਾਸਤੇ ਕਿ ਉਹ ਕੀ ਫੈਸਲਾ ਲੈਂਦੀ ਆ, ਔਰ ਇਹ ਅੱਜ ਦਾ ਦਿਨ ਜਿਹੜਾ ਜੀ ਉਹ ਹਰਿਆਣੇ ਦੀ ਸਰਕਾਰ ਦੇ ਵਾਸਤੇ ਆ। ਜੇ ਹਰਿਆਣੇ ਦੇ ਵਿੱਚ ਸਰਕਾਰ ਜਿਹੜੀ ਆ ਉਹ ਬੀਜੇਪੀ ਦੀ ਡਿੱਗਦੀ ਆ ਤੇ ਬਿਨਾਂ ਕਿਸੇ ਸ਼ੱਕ ਦੇ ਬੀਜੇਪੀ ਦੇ ਵਾਸਤੇ ਇਹ ਇੱਕ ਵੱਡਾ ਝਟਕਾ ਹੋਊਗਾ ਜਿਹਦੇ ਵਿੱਚੋਂ ਮੁੜ ਕੇ ਉਹਦਾ ਉੱਭਰ ਸਕਣਾ ਜਿਹੜਾ ਜੀ ਉਹ ਔਖਾ ਹੋ ਜਾਊਗਾ ਕਿਉਂਕਿ ਜਿਵੇਂ ਇੱਕ ਇੱਕ ਕਰਕੇ ਐਨਡੀਏ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਸਾਥ ਛੱਡਿਆ ਕਿਉਂਕਿ ਜਨਨਾਇਕ ਜਨਤਾ ਪਾਰਟੀ ਦੇ ਇਹਦੇ ਉੱਤੇ ਤੁਰੰਤ ਫੈਸਲਾ ਨਹੀਂ ਲੈਂਦੀ ਤੇ ਹਾਲਾਤ ਉਹਦੇ ਵੀ ਅਕਾਲੀ ਦਲ ਬਾਦਲ ਵਾਲੇ ਬਣ ਜਾਣੇ ਆ ਕਿ ਪਹਿਲਾਂ ਤਾਂ ਉਹ ਬਿੱਲਾਂ ਦੇ ਹੱਕ ਦੇ ਵਿੱਚ ਖੜੇ ਰਹੇ, ਆਰਡੀਨੈਂਸ ਦੇ ਹੱਕ ਦੇ ਵਿੱਚ ਖੜੇ ਰਹੇ, ਜਦੋਂ ਉਹਨਾਂ ਨੇ ਵਾਪਸ ਲਿਆ ਉਦੋਂ ਤੱਕ ਬਹੁਤਾ ਕੁਝ ਜਿਹੜਾ ਜੀ ਉਹ ਗਵਾ ਚੁੱਕੇ ਸੀਗੇ। ਉਹਨਾਂ ਦੀ ਜਿਹੜੀ ਗਰਾਊਂਡ ਹੈ ਕਿਸਾਨੀ ਵੋਟ ਬੈਂਕ ਵਾਲੀ ਉਹ ਖੁਰ ਚੁੱਕੀ ਸੀ। ਹੁਣ ਬੇਸ਼ੱਕ ਅਕਾਲੀ ਦਲ ਬਾਦਲ ਵਾਲੇ ਜਿਹੜੇ ਉਹ ਚੋਜ ਤਾਂ ਕਰੀ ਜਾਂਦੇ ਆ, ਕਦੀ ਕੁਛ ਕਰਦੇ ਕਦੀ ਕੁਛ ਕਰਦੇ, ਪਰ ਉਹਨਾਂ ਦਾ ਵਿਸ਼ਵਾਸ ਨਹੀਂ ਬਣ ਪਾ ਰਿਹਾ ਜੀ। ਇਹੀ ਹਾਲਾਤ ਜਿਹੜੇ ਉਹ ਜਨਨਾਇਕ ਜਨਤਾ ਪਾਰਟੀ ਦੇ ਵੀ ਬਣ ਜਾਣੇ ਆ ਜੀ ਜੇ ਉਹਨਾਂ ਨੇ ਇਹਦੇ ਉੱਤੇ ਤੁਰੰਤ ਫੈਸਲਾ ਨਾ ਲਿਆ। ਜੀ, ਫੈਸਲਾ ਲੈਣ ਦਾ ਤਾਂ ਅਜੇ ਕੁਛ ਲੱਗਦਾ ਨਹੀਂ ਗਾ। ਤੇ ਅੱਗੇ ਬਲਵੰਤ ਸਿੰਘ ਰਾਜੋਆਣਾ ਦੀ ਜੇ ਗੱਲ ਕਰੀਏ ਤਾਂ ਉਸ ਦੇ ਮਾਮਲੇ ਦੇ ਵਿੱਚ ਵੀ ਸਰਕਾਰ ਤੋਂ ਜਵਾਬ ਤਲਬੀ। ਦੇਖੋ ਇਹ ਲੰਮੇ ਸਮੇਂ ਤੋਂ ਬਾਅਦ ਇੱਕ ਵਾਰੀ ਫੇਰ ਜਿਹੜਾ ਵੀ ਇਹ ਮਾਮਲਾ ਜਿਹੜਾ ਉਹ ਸੁਰਖੀਆਂ ਦੇ ਵਿੱਚ ਆਇਆ ਇਸ ਕਰਕੇ ਆਇਆ ਕਿ ਜਿਹੜੀ ਉਹਨੂੰ ਫਾਂਸੀ ਦੀ ਸਜ਼ਾ ਹੋਈ ਆ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਪਟੀਸ਼ਨ ਪਾਈ ਸੀ ਕਿ ਦੱਸਿਆ ਜਾਵੇ ਵੀ ਉਹਨੂੰ ਫਾਂਸੀ ਦੇਣੀ ਆ ਜਾਂ ਨਹੀਂ ਦੇਣੀ। ਧਾਰਾ 72 ਦੇ ਤਹਿਤ ਇਹ ਕਿਹਾ ਕਿ ਰਾਸ਼ਟਰਪਤੀ ਨੂੰ ਸੰਵਿਧਾਨ ਦੀ ਧਾਰਾ 72 ਦੇ ਤਹਿਤ ਇਹ ਤਜਵੀਜ਼ ਕਦੋਂ ਭੇਜੀ ਜਾਊਗੀ ਕਿ ਰਾਸ਼ਟਰਪਤੀ ਜਿਹੜੇ ਨੇ ਉਹ ਭੇਜੀ ਨਹੀਂ ਜਿਹੜਾ ਜੀ ਉਹ ਜਾ ਰਹੀ। ਜਿਹੜੀ ਸੁਪਰੀਮ ਕੋਰਟ ਆ ਉਹਨੇ ਜਿਹੜੇ ਸਰਕਾਰ ਦੇ ਵੱਲੋਂ ਪੇਸ਼ ਹੋਏ ਸੋਲਿਸਿਟਰ ਜਨਰਲ ਨੇ ਉਹਨਾਂ ਨੂੰ ਇਹ ਗੱਲ ਜਿਹੜੀ ਆ ਪੁੱਛੀ ਆ ਕਿ ਗ੍ਰਹਿ ਮੰਤਰਾਲੇ ਦੀ ਜਿਹੜੀ ਤਜਵੀਜ਼ ਆ ਉਹਦੇ ਸੰਬੰਧੀ ਛੇਤੀ ਕਾਰਵਾਈ ਜਿਹੜੀ ਉਹ ਇਹਦੇ ਉੱਤੇ ਕੀਤੀ ਜਾਵੇ। ਗ੍ਰਹਿ ਮੰਤਰਾਲੇ ਨੇ ਭੇਜਣੀ ਆ ਜੀ ਰਾਸ਼ਟਰਪਤੀ ਨੂੰ। ਉਹਨਾਂ ਨੇ ਪੁੱਛਿਆ ਕਿ ਇੰਨੀ ਦੇਰ ਇਸ ਮਾਮਲੇ ਦੇ ਵਿੱਚ ਕਿਉਂ ਲੱਗੀ ਆ, ਇੰਨੇ ਸਾਲ ਕਿਉਂ ਲੱਗੇ ਆ, ਇਹ ਜਿਹੜੀ ਅਪੀਲ ਆ ਇਹਨੂੰ ਕਿਉਂ ਨੱਪ ਕੇ ਬੈਠੇ ਹੋਏ ਆ ਗ੍ਰਹਿ ਮੰਤਰਾਲਾ ਤੇ ਉਹ ਰਾਸ਼ਟਰਪਤੀ ਨੂੰ ਕਿਉਂ ਨਹੀਂ ਜਿਹੜਾ ਜੀ ਉਹ ਭੇਜ ਰਿਹਾ ਕਿ ਉਹਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਜਾਵੇ ਜਾਂ ਫਾਂਸੀ ਜਿਹੜੀ ਉਹ ਲਾਈ ਜਾਵੇ। ਜਦੋਂ ਕਿਉਂਕਿ ਇੰਨੀ ਡਿਲੇ ਜਿਹੜੀ ਫਾਂਸੀ ਹੋ ਗਈ ਆ ਇਹ ਜਿਹੜਾ ਬਲਵੰਤ ਸਿੰਘ ਰਾਜੋਆਣਾ ਦੀ ਉਹਦੇ ਕੋਲੇ ਇੱਕ ਵੱਡੀ ਇਹ ਪਲੀ ਆ ਕਿ ਇੰਨੀ ਦੇਰ ਤੁਸੀਂ ਜਿਹੜਾ ਜੀ ਉਹ ਲਾਤੀ, ਹੁਣ ਤੁਸੀਂ ਫਾਂਸੀ ਜਿਹੜਾ ਉਹ ਕਿਵੇਂ ਦਿਓਗੇ। ਇਸ ਕਰਕੇ ਜਿਹੜੀ ਉਹਦੀ ਪਟੀਸ਼ਨ ਹੈ ਉਹਦੇ ਉੱਤੇ ਹੁਣ ਜਿਹੜਾ ਜੀ ਕੇਂਦਰ ਦੀ ਸਰਕਾਰ ਤੋਂ ਜਵਾਬ ਮੰਗਿਆ ਸੁਪਰੀਮ ਕੋਰਟ ਨੇ ਔਰ ਸੁਪਰੀਮ ਕੋਰਟ ਦੇ ਵੱਲੋਂ ਉਹਨੂੰ ਜਵਾਬ ਜਿਹੜਾ ਜੀ ਉਹ ਦੇਣਾ ਪਊਗਾ। ਜਿਹੜੀ ਸੁਪਰੀਮ ਕੋਰਟ ਆ ਉਹਨੇ ਇਹ ਜ਼ਿਕਰ ਕੀਤਾ ਕਿ ਪਿਛਲੇ ਵਰੇ 27 ਸਤੰਬਰ ਨੂੰ ਪੰਜਾਬ ਦੇ ਚੀਫ ਸਕੱਤਰ ਨੂੰ ਚਿੱਠੀ ਲਿਖ ਕੇ ਇਹਦੇ ਸੰਬੰਧੀ ਜਿਹੜਾ ਜੀ ਉਹ ਦੱਸਿਆ ਗਿਆ ਸੀਗਾ ਕਿ ਰਾਜੋਆਣਾ ਦੀ ਸਜ਼ਾ ਮਾਫੀ ਦੇ ਬਾਰੇ ਰਾਸ਼ਟਰਪਤੀ ਨੂੰ ਤਜਵੀਜ਼ ਭੇਜੀ ਜਾਊਗੀ। ਇਹ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਜਿਹੜੀ ਸਜ਼ਾ ਮਾਫੀ ਸੀ ਉਹਦੇ ਕੈਦੀਆਂ ਦੀ ਰਿਹਾਈ ਦੇ ਮੌਕੇ ਉੱਤੇ ਸੁਪਰੀਮ ਕੋਰਟ ਨੇ ਇਹ ਪੁੱਛਿਆ ਸੀਗਾ। ਸੁਪਰੀਮ ਕੋਰਟ ਨੇ ਵੀ ਪੁੱਛਿਆ ਕਿ 1 ਸਾਲ ਬੀਤ ਜਾਣ ਦੇ ਉੱਤੇ ਵੀ ਇਸ ਮਾਮਲੇ ਦੇ ਉੱਤੇ ਕੋਈ ਕਾਰਵਾਈ ਜਿਹੜੀ ਅਜੇ ਤੱਕ ਕਿਉਂ ਨਹੀਂ ਕੀਤੀ ਗਈ। ਇਸ ਕਰਕੇ ਹੁਣ ਕੇਂਦਰ ਦੀ ਸਰਕਾਰ ਨੂੰ ਇਹਦਾ ਜਵਾਬ ਦੇਣਾ ਪੈਣਾ ਵੀ ਇਧਰ ਉਹ ਰਾਸ਼ਟਰਪਤੀ ਦੇ ਕੋਲੇ ਇਹ ਭੇਜ ਰਹੀ ਹੈ ਐਪਲੀਕੇਸ਼ਨ ਜਾਂ ਨਹੀਂ। ਹੁਣ ਰਾਸ਼ਟਰਪਤੀ ਦੇ ਕੋਲੇ ਜਾ ਕੇ ਇਹ ਐਪਲੀਕੇਸ਼ਨ ਕਿੰਨੀ ਦੇਰ ਪਈ ਰਹੂਗੀ
ਇਹਦਾ ਕੋਈ ਪਤਾ ਨਹੀਂ, ਕਿਉਂਕਿ ਇਹਦੇ ਵਿੱਚ ਕੋਈ ਵੀ ਸਮਾਂ ਸੀਮਾ ਜਿਹੜੀ ਹੈ ਜੀ ਉਹ ਤੈਅ ਨਹੀਂ ਹੁੰਦੀ ਜੀ। ਤੇ ਅੱਗੇ ਗੱਲ ਕਰਦੇ ਆ ਪੋਲਿਟਿਕਸ ਦੀ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਲੀਡਰ ਆ ਟਵੀਟੋ ਟਵੀਟ ਹੋਈ ਜਾਂਦੇ ਆ, ਇੱਕ ਦੂਜੇ ਨੂੰ ਬਿਆਨਬਾਜ਼ੀ ਕਰੀ ਜਾਂਦੇ ਆ। ਇਸੇ ਤਰ੍ਹਾਂ ਹੀ ਜਿਹੜੇ ਵਿੱਚ ਲੋਕ ਹੈਗੇ ਆ ਉਹ ਕੋਈ ਪਾਰਟੀ ਛੱਡ ਕੇ ਇੱਧਰ ਆ ਰਿਹਾ, ਕੋਈ ਵਾਪਸ ਆ ਰਿਹਾ। ਜਗਤਾਰ ਜੱਗੇ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਆਇਆ। ਕੋਈ ਇਹ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਜੀ, ਇਹਦੇ ਵਿੱਚ ਕਿਸੇ ਨੂੰ ਕਿੰਨਾ ਫਾਇਦਾ ਹੁੰਦਾ ਸਿਆਸੀ ਤੌਰ ਦੇ ਉੱਤੇ, ਕਿੰਨਾ ਨੁਕਸਾਨ ਹੁੰਦਾ, ਕੀ ਹੁੰਦਾ, ਸਿਆਸੀ ਪਾਰਟੀਆਂ ਦਾ ਭਵਿੱਖ ਕੀ ਹੁੰਦਾ। ਇਹ ਸਿਆਸੀ ਪਾਰਟੀਆਂ ਨੂੰ ਆਪਣੇ ਆਪ ਨੂੰ ਕੁਛ ਨਹੀਂ ਪਤਾ ਲੱਗ ਰਿਹਾ, ਪੰਜਾਬ ਵਾਲੀਆਂ ਨੂੰ ਖਾਸ ਤੌਰ ਦੇ ਉੱਤੇ, ਕਿ ਉਹਨਾਂ ਦਾ ਬਣਨਾ ਬਣਾਉਣਾ ਜਿਹੜਾ ਜੀ ਇਸ ਮਸਲੇ 'ਚ ਕੀ ਹੈ। ਇਹਦੀ ਆੜ ਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਹੋਈਆਂ ਨੇ ਨਾ, ਤੁਸੀਂ ਦੇਖੋ ਕਿ ਜੇ ਕਿਸਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਤੇ ਅਕਾਲੀ ਦਲ ਬਾਦਲ ਹੋਰਾਂ ਦੀ ਪਰਚੀ ਦੇ ਵਿੱਚੋਂ ਉਹਨਾਂ ਦਾ ਨਾਮ ਨਿਕਲਿਆ ਤੇ ਕੋਈ ਬਹੁਤਾ ਰੌਲਾ ਰੱਪਾ ਨਹੀਂ ਪਿਆ। ਨਹੀਂ ਤਾਂ ਅਦਰਵਾਈਜ਼ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣ ਜਾਣੇ ਸੀਗੇ ਕਿ ਇਸ ਚੋਣ ਦੇ ਉੱਤੇ ਉਹ ਚੁੱਪ ਕੀਤੇ ਜਿਹੜੀ ਜੀ ਉਹ ਚੋਣ ਹੋ ਗਈ ਔਰ ਉਹ ਦੁਬਾਰਾ ਆ ਕੇ ਇਹਦੇ ਉੱਤੇ ਬਹਿ ਗਏ। ਪਿਛਲੇ ਦਿਨੀ ਜਿਹੜੇ ਇੱਥੋਂ ਹੈਗੇ ਨੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਸੰਦੋਆ, ਉਹਨੇ ਜਿਹੜਾ ਕਿ ਉਦੋਂ ਕਾਂਗਰਸ ਦੇ ਵਿੱਚ ਚਲੇ ਗਿਆ ਸੀਗਾ ਜੀ ਲੋਕ ਸਭਾ ਦੀਆਂ ਚੋਣਾਂ ਵੇਲੇ, ਇਹ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਪਾਲਿਸੀਆਂ ਉਹਨਾਂ ਨੂੰ ਬਹੁਤ ਵਧੀਆ ਲੱਗਦੀਆਂ ਨੇ। ਅਸਤੀਫਾ ਦੇ ਦਿੱਤਾ ਸੀ, ਮੁੜ ਕੇ ਵਾਪਸ ਲੈ ਲਿਆ ਅਸਤੀਫਾ। ਹੁਣ ਸੰਦੋਆ ਜਿਹੜਾ ਜੀ ਉਹ ਪਿਛਲੇ ਦਿਨੀ ਆਮ ਆਦਮੀ ਪਾਰਟੀ 'ਚ ਚੁੱਪ ਕਰਕੇ ਜਿਹੜਾ ਜੀ ਉਹ ਵੜ ਗਿਆ, ਰੌਲਾ ਰੱਪਾ ਨਹੀਂ ਪਿਆ। ਨਹੀਂ ਤਾਂ ਅਦਰਵਾਈਜ਼ ਉਹਦਾ ਨਾਮ ਆਹ ਰੇਤੇ ਵਾਲੇ ਕਾਰੋਬਾਰ 'ਚ ਵਾਹਵਾ ਬੋਲਦਾ, ਉਹਦਾ ਵੀ ਜਿਹੜਾ ਜੀ ਉਹ ਬੁਰਾ ਹਾਲ ਕਰ ਦੇਣਾ ਸੀ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ। ਪਰ ਕਿਉਂਕਿ ਸਾਰਾ ਧਿਆਨ ਕਿਸਾਨ ਸੰਘਰਸ਼ 'ਚ ਲੱਗਿਆ ਹੋਇਆ ਤੇ ਸੰਦੋਏ ਨੂੰ ਬਹੁਤਾ ਜਿਹੜਾ ਜੀ ਉਹ ਪੁੱਛਿਆ ਨਹੀਂ ਕਿਸੇ ਨੇ, ਚੁੱਪ ਕਰਕੇ ਉਹ ਵੜ ਗਿਆ। ਜਦੋਂ ਇਹ ਰਾਏਕੋਟ ਤੋਂ ਜਿਹੜਾ ਜੀ ਜਗਤਾਰ ਜੱਗਾ ਹਿੱਸੋਵਾਲ, ਇਹ ਵੀ ਛੱਡ ਕੇ ਇਹ ਖੁਦ ਮੁਖਤਿਆਰ ਵਾਲੀ ਪਾਸੇ ਜਿਹੜਾ ਜੀ ਉਹ ਗਿਆ ਸੀਗਾ ਸੁਖਪਾਲ ਸਿੰਘ ਖਹਿਰਾ ਦੇ ਨਾਲ। ਸੁਖਪਾਲ ਸਿੰਘ ਖਹਿਰਾ ਦੇ ਨਾਲ ਜਿਹੜੇ ਜਾਣ ਵਾਲੇ ਹੁਣ ਦੋ ਬੰਦੇ ਉਹਦੇ ਨਾਲ ਜਿਹੜਾ ਜੀ ਅਜੇ ਹੋਰ ਹੈਗੇ ਆ, ਇੱਕ ਤਾਂ ਪਿਰਮਲ ਸਿੰਘ ਆ ਤੇ ਇੱਕ ਕਮਾਲੂ, ਇਹ ਦੋ ਜਾਣੇ ਜਿਹੜੇ ਜੀ ਉਹ ਰਹਿ ਗਏ। ਜਗਤਾਰ ਜੱਗਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਫੇਰ ਮੁੜ ਆਇਆ ਜੀ। ਉਹ ਕਹਿੰਦਾ ਜੀ ਕਿ ਜਿਹੜੇ ਕਿਸਾਨ ਨੇ ਜਿੰਨੀ ਮਦਦ ਉਹਨਾਂ ਦੀ ਇਸ ਵੇਲੇ ਅਰਵਿੰਦ ਕੇਜਰੀਵਾਲ ਕਰ ਰਹੇ ਆ, ਇਸ ਕਰਕੇ ਉਹ ਫੇਰ ਬੜਾ ਪ੍ਰਭਾਵਿਤ ਹੋ ਗਏ ਅਰਵਿੰਦ ਕੇਜਰੀਵਾਲ ਤੋਂ, ਇਸ ਕਰਕੇ ਉਹਨਾਂ ਵਾਪਸੀ ਜਿਹੜੀ ਹੈ ਜੀ ਉਹ ਕਰ ਲਈ ਆਮ ਆਦਮੀ ਪਾਰਟੀ 'ਚ। ਅਸਲ ਦੇ ਵਿੱਚ ਜਿਹੜਾ ਜਗਤਾਰ ਜੱਗਾ ਜੀ ਉਹਨੇ ਇਹ ਵੇਖਿਆ ਕਿ ਜਿਹੜਾ ਜਦੋਂ ਸੰਦੋਆ ਆਇਆ ਤੇ ਉਹਦੀ ਕੋਈ ਆਲੋਚਨਾ ਨਹੀਂ ਹੋਈ। ਆਲੋਚਨਾ ਤਾਂ ਨਹੀਂ ਹੋਈ, ਖਬਰ ਲੋਕੀ ਗਈ ਨਾ, ਵੱਡੀਆਂ ਖਬਰਾਂ ਜਿਹੜੀਆਂ ਨੇ ਉਹ ਸੰਘਰਸ਼ ਵਾਲੀਆਂ ਨੇ। ਇਸ ਕਰਕੇ ਉਹਨੇ ਵੀ ਇਹ ਸਹੀ ਸਮਾਂ ਜਿਹੜਾ ਜੀ ਉਹ ਸਮਝਿਆ, ਚੁੱਪ ਕਰਕੇ ਜਿਹੜਾ ਜੀ ਉਹ ਵੀ ਵੜ ਆਇਆ ਮੁੜ ਕੇ ਜਿਹੜਾ ਪਾਰਟੀ ਦੇ ਵਿੱਚ। ਇਹਨਾਂ ਜਿਹੜੇ ਦੋਵੇਂ ਨੇ, ਇਹਨਾਂ ਦਾ ਕੀ ਆਧਾਰ ਇਹਨਾਂ ਦੇ ਇਲਾਕੇ ਦੇ ਵਿੱਚ ਹੈਗਾ, ਉਹਨਾਂ ਦੇ ਏਰੀਏ ਦੇ ਵਿੱਚ ਹੈਗਾ, ਉਹ ਉੱਥੋਂ ਦੇ ਰਹਿਣ ਵਾਲੇ ਲੋਕ ਜਿਹੜਾ ਜੀ ਉਹ ਜਾਣਦੇ ਨੇ। ਉਹ ਤਾਂ ਇਹ ਕਹਿੰਦੇ ਆ ਵੀ ਕਿਹੜੇ ਮੂੰਹ ਦੇ ਨਾਲ ਇਹ ਲੋਕ ਵੋਟਾਂ ਮੰਗਣ ਦੇ ਵਾਸਤੇ ਉਹਨਾਂ ਦੇ ਕੋਲੇ 22 ਦੇ ਵਿੱਚ ਜਿਹੜਾ ਜੀ ਉਹ ਆਉਣਗੇ। ਪਰ ਜਿਹੜੇ ਸਿਆਸਤਦਾਨ ਨੇ ਇੱਦਾਂ ਦੇ ਜਿਹੜੇ ਉਹ ਹੁੰਦੇ ਨੇ ਥਾਲੀ 'ਚ ਪਏ ਬੈਂਗਣ, ਕਦੀ ਉੱਧਰ ਨੂੰ ਰਿੜ ਗਏ ਕਦੀ ਉੱਧਰ ਨੂੰ ਰਿੜ ਗਏ, ਉਹ ਜਿਹੜੇ ਜੀ ਉਹ ਬੇਸ਼ਰਮ ਪ੍ਰੂਫ ਹੁੰਦੇ ਨੇ ਜੀ, ਉਹਨਾਂ ਦਾ ਅਸਰ ਬਹੁਤ ਨਹੀਂ ਹੁੰਦਾ। ਇਸ ਇਹ ਹੈ ਕਿ ਲੋਕੀ ਭੁੱਲ ਭੁਲਾ ਜਾਂਦੇ ਆ, ਲੋਕਾਂ ਨੂੰ ਬਹੁਤੀਆਂ ਗੱਲਾਂ ਜਿਹੜੀਆਂ ਜੀ ਉਹ ਯਾਦ ਨਹੀਂ ਰਹਿੰਦੀਆਂ। ਤਾਂ ਹੀ ਕਰਕੇ ਇਹਨਾਂ ਨੇ ਵੀ ਇਹ ਮੌਕਾ ਵਿਚਾਰਿਆ ਕਿ ਇਹ ਮੌਕਾ ਹੈ ਜਦੋਂ ਕਿ ਸੋਸ਼ਲ ਮੀਡੀਆ ਸਾਰੇ ਦਾ ਸਾਰਾ ਡਾਈਵਰਟ ਹੈ ਇਸ ਵੇਲੇ। ਪੰਜਾਬੀ ਜਿਹੜੇ ਬੈਠੇ ਨੇ ਖਾਸ ਤੌਰ ਦੇ ਉੱਤੇ ਉਹ ਸਾਰੇ ਕਿਸਾਨ ਸੰਘਰਸ਼ ਦੀ ਗੱਲ ਹੀ ਕਰ ਰਹੇ ਨੇ, ਉਹਦੇ ਉੱਤੇ ਹੀ ਗੱਲਾਂ ਹੋ ਰਹੀਆਂ ਨੇ। ਇਸ ਕਰਕੇ ਇਹਨਾਂ ਨੇ ਸਮਝਿਆ ਕਿ ਬਿਹਤਰ ਸਮਾਂ ਚੁੱਪ ਕਰਕੇ ਜਿਹੜਾ ਜੀ ਉਹ ਦੁਬਾਰਾ ਪਾਰਟੀ ਦੇ ਅੰਦਰ ਫੇਰ ਆ ਗਿਆ। ਨਾ ਤਾਂ ਕਿਸੇ ਪਾਰਟੀ ਵਾਲੇ ਨੇ ਇਹਨਾਂ ਦਾ ਸਵਾਗਤ ਕੀਤਾ ਵੀ ਬਹੁਤ ਧੰਨਵਾਦ ਇਹ ਮੁੜ ਕੇ ਜਿਹੜਾ ਜੀ ਉਹ ਮੁੜ ਆਏ ਨੇ, ਨਾ ਕੋਈ ਵਿਰੋਧਤਾ ਜਿਹੜੀ ਹੈ ਜੀ ਉਹ ਹੋਈ ਆ। ਚੁੱਪ ਕੀਤਾ ਹੀ ਦੋਨੋਂ ਜਾਣੇ ਵਾਪਸ ਆ ਗਏ। ਮੇਰੇ ਖਿਆਲ ਦੇ ਵਿੱਚ ਲੋਕ ਸਿਆਣੇ ਹੋ ਗਏ ਵੀ ਇਹਨਾਂ ਛੋਟੀਆਂ ਮੋਟੀਆਂ ਗੱਲਾਂ ਨੂੰ ਛੱਡੋ, ਪਹਿਲਾਂ ਵੱਡਾ ਮਸਲਾ ਹੱਲ ਕਰ ਲਓ। ਇਹਨਾਂ ਦਾ ਕੀ ਹੈ ਜਿੱਲੇ ਮਰਜ਼ੀ ਪੈਰ ਥੱਲੇ ਰੱਖੋ। ਤੇ ਅੱਗੇ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਤਿੱਖੀਆਂ ਇੱਕ ਦੂਜੇ ਤੇ ਬਿਆਨਬਾਜ਼ੀਆਂ। ਦੇਖੋ ਜਿਹੜੇ ਇਹ ਆਮ ਆਦਮੀ ਪਾਰਟੀ ਆ, ਪਹਿਲਾਂ ਕੱਲ ਜਿਹੜਾ ਜੀ ਉਹਨਾਂ ਨੇ ਵਾਹਵਾ ਅਟੈਕ ਕੀਤਾ ਸਾਬਕਾ
ਮੁੱਖ ਮੰਤਰੀ ਦੇ ਉੱਤੇ ਇਸ ਗੱਲ ਨੂੰ ਲੈ ਕੇ ਕਿ ਉਹਨਾਂ ਦੀ ਜਿਹੜੀ ਅਮਿਤ ਸ਼ਾਹ ਹੋਰਾਂ ਦੇ ਨਾਲ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਗਿਆ ਕਿਉਂ ਉਹਨਾਂ ਨੇ ਜਿਹੜਾ ਜੀ ਉਹ ਅਮਿਤ ਸ਼ਾਹ ਨੂੰ ਮਿਲਣ ਗਏ, ਔਰ ਇੰਨੀ ਛੋਟੀ ਜਿਹੀ ਜਿਹੜੀ ਉਹ ਮੀਟਿੰਗ ਸੀਗੀ ਉਹਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਜਿਹੜਾ ਜੀ ਉਹ ਸੀਗਾ। ਇਹ ਆਖਿਆ ਗਿਆ ਕਿ ਉਹ ਆਪਣੇ ਈਡੀ ਵਾਲੇ ਜਿਹੜੇ ਕੇਸ ਨੇ ਉਹਦੇ ਕਰਕੇ ਗਏ, ਔਰ ਉਹਨਾਂ ਨੇ ਅਮਿਤ ਸ਼ਾਹ ਦੇ ਨਾਲ ਕੋਈ ਸੌਦੇਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਵੀ ਇਹਦਾ ਜਵਾਬ ਦਿੱਤਾ ਆਪਣੇ ਪੇਜ ਤੋਂ ਲਾਈਵ ਹੋ ਕੇ। ਇਹ ਕਹਿਤਾ ਕਿ ਮੈਂ ਈਡੀ ਊਡੀ ਤੋਂ ਨਹੀਂ ਡਰਦਾ, ਇਹ ਕੇਸ ਮੇਰੇ ਉੱਤੇ ਬਾਦਲਾਂ ਨੇ ਜਿਹੜੇ ਉਹ ਪਾਏ ਹੋਏ ਆ, ਇੰਨੇ ਸਾਲਾਂ ਤੋਂ ਮੇਰੇ ਉੱਤੇ ਇਹਨਾਂ ਕੇਸਾਂ ਦਾ ਅਸਰ ਨਹੀਂ ਹੋਇਆ, ਹੁਣ ਇਹਨਾਂ ਕੇਸਾਂ ਦਾ ਜਿਹੜਾ ਜੀ ਉਹ ਅਸਰ ਕੀ ਹੋਣਾ ਸੀਗਾ। ਇਹ ਵੀ ਜਿਹੜਾ ਜੀ ਕਹਿਤਾ ਮਨੋਹਰ ਲਾਲ ਖੱਟਰ ਹੋਰਾਂ ਦੇ ਉੱਤੇ ਵੀ ਹਮਲੇ ਜਿਹੜੇ ਸੀ ਉਹ ਕਰ ਦਿੱਤੇ ਕਿ ਖੱਟਰ ਨੇ ਜਿਹੜਾ ਜੀ ਉਹ ਕਿਸਾਨਾਂ ਨੂੰ ਰੋਕਿਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ ਵੀ ਹਮਲੇ ਜਿਹੜੇ ਜੀ ਉਹ ਕੀਤੇ। ਇਹ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹ ਪਦਮ ਵਿਭੂਸ਼ਣ ਕਿਉਂ ਮਿਲਿਆ ਸੀਗਾ, ਉਹਨਾਂ ਨੂੰ ਸਮਝ ਨਹੀਂ। ਉਹ ਕਹਿੰਦੇ ਕਿ 1965 ਦੀ ਜੰਗ ਜਿੱਤਣ ਵੇਲੇ ਪਹਿਲਾ ਜਿਹੜਾ ਪਦਮ ਵਿਭੂਸ਼ਣ ਸੀਗਾ ਇਹ ਜਨਰਲ ਹਰਬਖਸ਼ ਸਿੰਘ ਨੂੰ ਮਿਲਿਆ ਸੀਗਾ। ਉਹ ਕਹਿੰਦੇ ਬਾਦਲ ਨੇ ਕਿਹੜੀ ਜੰਗ ਜਿੱਤੀ ਸੀ ਜਿੱਥੋਂ ਇਹ ਉਹਨੂੰ ਜਿਹੜਾ ਜੀ ਉਹ ਮਿਲਿਆ। ਮਤਲਬ ਕਿ ਜਿਹੜੇ ਸਿਆਸਤਦਾਨ ਨੇ ਉਹ ਇੱਕ ਤਾਂ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਇਹ ਸਾਰਾ ਕੁਝ ਜਿਹੜਾ ਜੀ ਉਹ ਕਰ ਰਹੇ ਆ। ਉਹਨਾਂ ਨੂੰ ਲੱਗਦਾ ਕਿ ਜੇ ਖਬਰਾਂ ਹੀ ਨਾ ਰਹੀਆਂ ਤੇ ਫਿਰ, ਕਿਉਂਕਿ ਇਹ ਭੁੱਸ ਹੁੰਦਾ ਜੀ ਇੱਕ ਪਿਆ ਹੋਇਆ ਸਿਆਸਤਦਾਨਾਂ ਨੂੰ ਕਿ ਅਖਬਾਰ ਦੇ ਵਿੱਚ ਖਬਰ ਦੇ ਵਿੱਚ ਉਹਨਾਂ ਦਾ ਨਾਮ ਨਾ ਹੋਵੇ, ਉਹਨਾਂ ਨੂੰ ਚੈਨ ਨਹੀਂ ਆਉਂਦੀ। ਇਸ ਕਰਕੇ ਇਹ ਜਿਹੜੇ ਸਿਆਸਤਦਾਨ ਨੇ ਬਜਾਏ ਇਹਦੇ ਕਿ ਜਿਹੜਾ ਜੀ ਇਹ ਕਿਸੇ ਕਿਸਮ ਦਾ ਦਬਾਅ ਕੇਂਦਰ ਦੀ ਸਰਕਾਰ ਦੇ ਉੱਤੇ ਵਧਾਉਣ ਕਰਨ, ਇਹ ਆਪਸ ਦੇ ਵਿੱਚ ਹੀ ਕੋਈ ਟਵਿੱਟਰ ਦੇ ਉੱਤੇ ਲੜੀ ਜਾਂਦਾ, ਕੋਈ ਫੇਸਬੁੱਕ ਦੇ ਉੱਤੇ ਜਿਹੜਾ ਜੀ ਉਹ ਲੜੀ ਜਾਂਦਾ, ਇੱਕ ਦੂਜੇ ਦੇ ਉੱਤੇ ਚਾਂਦਮਾਰੀ ਜਿਹੜੀ ਜੀ ਉਹ ਕਰੀ ਜਾ ਰਹੇ ਨੇ। ਕਹਾਣੀ ਕੀ ਆ? ਕਹਾਣੀ ਅਸਲ ਦੇ ਵਿੱਚ ਇਹੀ ਆ, ਸਮਝ ਨਹੀਂ ਪੈ ਰਹੀ ਇਹਨਾਂ ਨੂੰ ਕਿ ਇਹ ਜਿਹੜਾ ਸਾਰਾ ਕੁਝ ਚੱਲ ਪਿਆ, ਜਿਹੜਾ ਕਿਸਾਨ ਸੰਘਰਸ਼ ਜਿਹੜਾ ਉਹ ਚੱਲ ਪਿਆ, ਉਹਨੇ ਇਹਨਾਂ ਦੀਆਂ ਗਿਣਤੀਆਂ ਮਿਣਤੀਆਂ ਸਾਰਿਆਂ ਦੀਆਂ ਜਿਹੜੀਆਂ ਉਹ ਮੰਨਫੀ ਕਰਕੇ ਰੱਖ ਦਿੱਤੀਆਂ ਨੇ। ਇਹਨਾਂ ਨੂੰ ਸਮਝ ਹੀ ਨਹੀਂ ਪੈ ਰਹੀ ਕਿ ਹੁਣ 2+2 ਕਿੰਨੇ ਹੋਣਗੇ। ਇਸ ਕਰਕੇ ਜਿੰਨੀਆਂ ਇਹ ਕੋਸ਼ਿਸ਼ਾਂ ਨੇ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਬਹੁਤ ਸੁਥਰੇ ਆ, ਬਾਕੀ ਜਿਹੜੇ ਊਂ ਤੁਰੇ ਫਿਰਦੇ ਨੇ ਸਾਰੇ ਇੱਕ ਦੂਜੇ ਨੂੰ ਜਿਹੜਾ ਜੀ ਉਹ ਚੋਰ ਕਹੀ ਜਾਂਦੇ ਆ। ਇਹ ਇੱਕ ਕਿਸਮ ਦੀ ਤੁਸੀਂ ਕਹ ਲਓ ਕਿ ਖੇਡ ਰਹੇ ਆ ਸਾਰੇ ਰਲ ਮਿਲ ਕੇ ਕਿ ਚਲੋ ਨਾਮ ਤਾਂ ਚੱਲ ਰਿਹਾ ਨਾ, ਨਾਮ ਤਾਂ ਖਬਰਾਂ ਦੇ ਰੂਪ ਦੇ ਵਿੱਚ ਆ ਰਿਹਾ ਨਾ, ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ ਅਸੀਂ ਨਾਲ ਆ ਕਿਸਾਨਾਂ ਦੇ, ਬਾਕੀ ਜਿਹੜੇ ਜੀ ਉਹ ਵਿਰੋਧ ਦੇ ਵਿੱਚ ਨੇ। ਹੋਰ ਇਹਦੇ ਵਿੱਚ ਬਹੁਤਾ ਕੁਝ ਜਿਹੜਾ ਜੀ ਉਹ ਨਹੀਂ ਹੈਗਾ ਜੀ, ਔਰ ਇਹ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜਾ ਜੀ ਉਹ ਲੜੀ ਜਾ ਰਹੇ। ਬਿਲਕੁਲ ਖਬਰਾਂ ਦੇ ਵਿੱਚ ਰਹਿੰਦੀਆਂ ਗੱਲਾਂ। ਤੇ ਜਾਂਦੇ ਗੱਲ ਕਰਦੇ ਆ ਕਿ ਤੁਸੀਂ ਉੱਥੇ ਹੁਣ ਪਹੁੰਚੇ ਆ, ਤੁਸੀਂ ਰਾਹ ਦਾ ਮਾਹੌਲ ਦੇਖਦੇ ਗਏ ਆ, ਮਾਹੌਲ ਕਿਸ ਤਰ੍ਹਾਂ ਦਾ ਬਣਿਆ ਪਿਆ ਆ? ਕਹਿੰਦੇ ਨਫਰੀ ਵੀ ਵਧਾ ਦਿੱਤੀ ਗਈ ਹੈ। ਦੇਖੋ ਮੈਂ ਜਿਵੇਂ ਦੱਸਿਆ ਕਿ ਰੈਪਿਡ ਐਕਸ਼ਨ ਫੋਰਸ ਜਿਹੜੀ ਉਹ ਲਾਈ ਗਈ ਆ, ਸਰਹੱਦਾਂ ਦੀ ਰਾਖੀ ਕਰਨ ਵਾਸਤੇ ਹੁੰਦੀ ਆ ਜੀ, ਜਿਹੜੀ ਉਹ ਨਾਮ ਤੋਂ ਹੀ ਕਲੀਅਰ ਆ, ਬਾਰਡਰ ਸਿਕਿਉਰਿਟੀ ਫੋਰਸ BSF ਜਿਹੜੀ ਆ, BSF ਲਾਈ ਗਈ ਆ ਜੀ। ਹੁਣ ਉਹ ਤਾਂ ਸਰਹੱਦ ਜਿਹੜੀ ਆ ਉਹ ਮੁਲਕ ਦੀ ਸਰਹੱਦ ਦੇ ਉੱਤੇ ਲੱਗਦੀ ਆ ਜੀ, ਪਰ ਇਹ ਜਿਹੜੀ ਜੀ ਮੁਲਕ ਦੇ ਸਰਹੱਦ ਦੇ ਉੱਤੇ ਨਹੀਂ, ਬਲਕਿ ਇਹ 2 ਰਾਜਾਂ ਦੀ ਸਰਹੱਦ ਦੇ ਉੱਤੇ ਜਿਹੜੀ ਉਹ ਲਾਈ ਗਈ ਆ। ਲੋਕਾਂ ਦੇ ਮਨਾਂ ਦੇ ਵਿੱਚ ਕੋਈ ਡਰ ਡੁੱਕਰ ਜਿਹੜਾ ਜੀ ਉਹ ਨਹੀਂ ਹੈਗਾ। ਅੱਛਾ, ਉੱਥੇ ਜਿਹੜਾ ਸਮਾਨ ਹੈ ਇੰਨਾ ਕੁ ਪਹੁੰਚ ਰਿਹਾ ਕਿ ਜਿਹੜਾ ਜੀ ਅੱਜ ਸਵੇਰੇ ਜਿਹੜੇ ਇਹ ਕਿਸਾਨ ਆਗੂ ਨੇ ਉਹ ਟਰਾਲੀਆਂ ਵਾਲਿਆਂ ਦੇ ਕੋਲੇ ਗਏ, ਸਾਰਿਆਂ ਦੇ ਪੁੱਛਦੇ ਫਿਰਦੇ, ਤੇ ਉੱਥੋਂ ਕੁਛ ਇੱਕ ਨੇ ਇਹ ਕਿਹਾ ਜੀ ਜਿਹੜਾ ਇੰਨਾ ਸਮਾਨ ਆ ਰਿਹਾ ਸਾਥੋਂ ਸੰਭਾਲਿਆ ਨਹੀਂ ਜਾ ਰਿਹਾ, ਇਹਨੂੰ ਕਿਤੇ ਹੋਰ ਜਿਹੜਾ ਭੇਜ ਦਿਓ, ਗਾਂਹ ਕਰ ਦਿਓ ਦੂਜੀ ਥਾਵਾਂ ਦੇ ਉੱਤੇ ਜਿੱਥੇ ਘੱਟ ਪਹੁੰਚ ਰਿਹਾ। ਹਰਿਆਣੇ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਜਿੰਨੀ ਮਦਦ ਉਹ ਇਸ ਸੰਘਰਸ਼ ਦੀ ਕਰ ਰਹੇ ਆ, ਉਹ ਕਹਿਣ ਸੁਣਨ ਤੋਂ ਪਰੇ ਜਿਹੜੀ ਜੀ ਉਹ ਹੋਈ ਪਈ ਆ। ਈਵਨ ਛੋਟੀ ਜਿਹੀ ਗੱਲ ਤੋਂ ਮੈਂ ਦੱਸਦਾ ਕਿ ਜਿਹੜੇ ਟੂਥਬ੍ਰਸ਼ ਨੇ ਤੇ ਆਪਣੇ ਪੇਸਟ ਹੁੰਦੀ ਆ ਜਿਹੜੀ ਜੀ ਉਹ ਲਈ ਫਿਰਦੇ ਨੇ, ਜੇ ਕੋਈ ਕਹਿੰਦਾ ਵੀ ਨਹੀਂ ਮੇਰੇ ਕੋਲ ਹੈ ਉਹ ਤੂੰ ਰੱਖ ਲਾ, ਹੋਰ ਰੱਖ ਲਾ, ਮਤਲਬ ਕਿ ਉਹ ਝੋਲਿਆਂ 'ਚ ਵੱਡੇ ਪਾਏ ਹੋਏ ਨੇ, ਕੱਲੇ ਨੂੰ ਜਿਹੜਾ ਜੀ ਉਹ ਵਰਤਾਉਂਦੇ ਫਿਰਦੇ ਨੇ। ਛੋਟੀ ਚੀਜ਼ ਹਰ ਮਤਲਬ ਕਿ ਟੂਥਬ੍ਰਸ਼ ਵਾਲੀ ਮੈਂ ਤਾਂ ਦੱਸਿਆ ਵੀ ਬਹੁਤੀ ਵਾਰੀ ਜਿਹੜਾ ਜੀ ਉਹ ਨਹੀਂ ਧਿਆਨ 'ਚ ਆਉਂਦਾ ਕਿਸੇ ਦੇ, ਏਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਜੀ ਉਹ ਦੇ ਰਹੇ ਨੇ। ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਘਿਓ ਦੀਆਂ ਪਿੰਨੀਆਂ 50 ਕੁਇੰਟਲ ਉੱਪਰ ਜਿਹੜਾ ਜੀ ਉਹ ਬਣ ਕੇ ਇੱਥੇ ਪਹੁੰਚੀਆਂ ਨੇ ਸਰਹੱਦ ਤੇ। ਕਿਤੇ ਬਦਾਮ ਪਏ ਆ, ਕਿਤੇ ਕੁਛ ਪਿਆ ਜੀ, ਜਿਹੜੀਆਂ ਜਲੇਬੀਆਂ ਉਹ ਨਿਕਲ ਰਹੀਆਂ ਨੇ। ਇੰਨਾ ਕੁਛ ਜਿਹੜਾ ਜੀ ਉਹ ਚੱਲ ਰਿਹਾ। ਉੱਥੇ ਮੇਲੇ ਵਰਗਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ। ਸੰਘਰਸ਼ ਤਾਂ ਲੱਗਦਾ ਹੀ ਨੀਗਾ ਜੀ ਕਿਤੇ ਵੀ ਕਿ ਇਹ ਸੰਘਰਸ਼ ਆ।
ਔਰ ਕਿਸੇ ਵੀ ਵਿਅਕਤੀ ਦੇ ਚਿਹਰੇ ਦੇ ਉੱਤੇ ਕਿਸੇ ਕਿਸਮ ਦਾ ਕੋਈ ਡਰ ਜਿਹੜਾ ਜੀ ਉਹ ਨਹੀਂ ਮਹਿਸੂਸ ਹੋ ਰਿਹਾ ਬੰਦੂਕਾਂ ਦੇਖ ਕੇ ਜਾਂ ਫਿਰ ਜਿਹੜੀਆਂ ਜਲ ਤੋਪਾਂ ਨੇ ਉਹ ਦੇਖ ਕੇ। ਜੀ ਜੀ, ਜੋ ਕਿਤਾਬਾਂ ਦੇ ਵਿੱਚ ਪਹਿਲਾਂ ਪੜ੍ਹਦੇ ਸੀ ਉਹੀ ਮਾਹੌਲ ਬਣਿਆ ਪਿਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।